ਅਖੇ ਦੇਖ ਲਾ ਮੈਂ ਤੈਨੂੰ ਕਿਹਾ ਸੀ ਨਾ ਇਹ ਉਹੀ ਆ। ਉਹ ਦੂਈ ਕਹਿੰਦੀ ਇਹਦੇ ਉਹ ਨਹੀਂ, ਉਹ ਤੀ ਕਹਿੰਦੀ ਕਈਆਂ ਦੇ ਉਹ ਨਹੀਂ ਹੁੰਦੇ। ਤੁਸੀਂ ਵੀ ਮੇਰੇ ਨਾਲ ਵਾਅਦਾ ਕੀਤਾ, ਸਾਨੂੰ ਇੰਨਾ ਪਤਾ ਵੀ ਸਰਦਾਰ ਆਪਣੇ ਵਾਅਦੇ ਤੋਂ ਭੁੱਲਦੇ ਨਹੀਂ, ਪੂਰਾ ਕਰਦੇ ਆ। ਜੇ ਤੁਸੀਂ ਆਵੋ ਤਾਂ ਸਾਡਾ ਸਾਰਾ ਪਿੰਡ ਤੁਹਾਨੂੰ ਵੈਲਕਮ ਕਰੂਗਾ, ਤੁਹਾਨੂੰ ਹੱਥਾਂ ਤੇ ਚੱਕਾਂਗੇ, ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੀ ਕਿਸੇ ਨੇ ਦੀਦ ਕੀਤੀ ਆ। ਮੈਂ ਕਿਹਾ ਦਾਲ ਦੁੱਖ ਪ੍ਰਦੇਸ਼ ਦੇ ਬੁਰੇ ਹੁੰਦੇ, ਘਰੋਂ ਜਾ ਕੇ ਬੇਆਰਾਮ ਰਹਿਣਾ, ਜਿਹਨਾਂ ਕੀਤੀਆਂ ਘਰੀ ਹਕੂਮਤਾਂ ਨੇ ਇਹਨੂੰ ਔਖਾ ਬਾਹਰ ਗੁਲਾਮ ਰਹਿਣਾ। अस्सलामुअलैकुम, सत श्री अकाल, प्रणाम दोस्तों। एक पिंड पंजाब दा चैनल टीम पहुंची है जी। ਚੱਕ नंबर 299 ਜੀਂਬੇ ਕੋਟ ਰਾਬਟ। ਇਸ ਪਿੰਡ ਦੇ ਵਿੱਚ ਸਾਡੇ ਨਾਲ ਅੱਜ ਬਾਬਾ ਫਕੀਰੀਆ ਜੀ ਵੀ ਆਏ ਆ। ਉਹ ਇਹਨਾਂ ਦੇ ਇੱਕ ਦੋਸਤ ਸੀ ਰਾਣਾ ਅਸਗਰ ਸਾਹਿਬ, ਇੰਡੀਆ ਤੋਂ ਫਿਰ ਕੇ ਆਏ ਸੀਗੇ। ਇਹਨਾਂ ਦੇ ਪਿੰਡ ਜੰਡਿਆਲੀ ਘੋੜੇ ਵੀ ਜਾ ਕੇ ਆਏ ਸੀਗੇ, ਤੇ ਉਹ ਕਹਿੰਦੇ ਸੀ ਮੈਨੂੰ ਨਾ ਉਹਨਾਂ ਨਾਲ ਮਿਲਾਣਾ ਜ਼ਰੂਰ ਆ। ਤੇ ਅੱਜ ਮੈਂ ਇਹਨਾਂ ਨੂੰ ਨਾਲ ਲੈ ਕੇ ਆਇਆ ਸੀਗਾ ਬਾਬਾ ਜੀ ਉਹਨਾਂ ਨਾਲ ਗੱਪਸ਼ਪ ਲਾਣੇ ਕਿ ਇਹਨਾਂ ਨੂੰ ਕਿੱਦਾਂ ਲੱਗਾ। ਆਪਣੇ ਇੱਕ ਬੰਦੇ ਆ, ਇੱਕ ਐਸੇ ਬੰਦੇ ਨੂੰ ਮਿਲ ਕੇ ਜਿਹੜੇ ਇਹਨਾਂ ਦੇ ਪਿੰਡੋਂ ਵੀ ਹੋ ਕੇ। ਬਾਬਾ ਜੀ ਕਿੱਦਾਂ ਲੱਗਾ ਤੁਹਾਨੂੰ ਰਾਣਾ ਸਾਹਿਬ ਤੁਹਾਡੇ ਪਿੰਡੋਂ? ਕੋਈ ਗੱਲ ਨਾ ਹਿਲਾ ਰਾਣੇ ਸਾਹਿਬ ਦੀ ਯਾਰ। ਰਾਣੇ ਸਾਹਿਬ ਪਿੱਛੇ ਰਾਣੇ ਸਾਹਿਬ ਨੇ ਤਾਂ ਰੂਹ ਤਾਜੀ ਕਰ ਦਿੰਦੀ। ਅੱਛਾ, ਹੁਣ ਇਹਨੂੰ ਆਪਾਂ ਕੋਈ ਗੱਲ ਸੁਣਾਉਣੇ ਮਾੜੀ ਮੋਟੀ। ਮੈਂ ਤਾਂ ਹੁਣ ਸਿਆਣਾ, ਮੈਨੂੰ ਤਾਂ ਆਉਂਦੀ ਨਹੀਂ। ਸਾਡੇ ਨਾਲ ਤਾਂ ਚੰਗੀਆਂ ਸਾਰੇ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਵੀ ਆਉਂਦੀਆਂ। ਚਲੋ ਸੁਣਾ ਦਿਓ, ਕੋਈ ਨਹੀਂ। ਉਹ ਵਾਹ, ਉਹ ਕੋਈ ਭਲਾ ਜਮਾਨਾ ਸੀ ਨਾ, ਬੱਚੀਆਂ ਸੀਆਂ 3 ਜਣੀਆਂ। ਅੱਛਾ, ਉਦੋਂ ਕੱਤਦੀਆਂ ਹੁੰਦੀਆਂ ਸੀ ਸੂਤ ਤਰਿੰਜਣਾਂ ਵਿੱਚ। ਉਹ ਤਰਿੰਜਣ ਕਹਿੰਦੇ ਸੀ ਉਹਨੂੰ, ਤਰਿੰਜਣ ਦੇ ਵਿੱਚ ਹੁਣ ਮੂੰਹ ਜਦਾਂਦਾ ਨਹੀਂ, ਰਾਣਾ ਤੂੰ ਆਪਣੇ ਜਾਨ ਨਹੀਂ ਛੱਡਦਾ। ਉਹ ਤਰਿੰਜਣਾਂ 'ਚ ਕੱਤਦੀਆਂ ਸੀਆਂ 3 ਜਣੀਆਂ। ਬਾਦਸ਼ਾਹ ਵਜ਼ੀਰ ਗਏ ਉਹਨਾਂ ਦੇ। ਉਦੋਂ ਉਹ ਜ਼ਮਾਨਾ ਬਾਦਸ਼ਾਹ ਵਜ਼ੀਰ ਨਾ ਬਾਜ਼ਾਰਾਂ ਵਿੱਚ ਫਿਰ ਕੇ ਬੰਦਿਆਂ ਦਾ ਹਾਲ ਚਾਲ ਪੁੱਛਦੇ ਹੁੰਦੇ ਸੀ। ਉਹ ਗਏ ਤਾਂ ਕੱਤਣ ਡਈਆਂ ਹੀ ਆ। ਅੱਛਾ, ਜਿਸ ਵੇਲੇ ਉਹ ਕੱਤਣ ਡਈਆਂ ਤਾਂ ਬਾਦਸ਼ਾਹ ਵਜ਼ੀਰ ਨੂੰ ਬਿੜਕ ਆਈ। ਉਹਨੇ ਕਿਹਾ ਅੱਧੀ ਰਾਤ ਉੱਧਰ ਅੱਧੀ ਉੱਧਰ ਆਏ, ਇਹ ਇੱਥੋਂ ਬਿੜਕ ਆਉਂਦੀ ਆ। ਉਹ ਕਿਹਾ ਅੱਛਾ। ਉਹ ਤਖਤੇ ਨਾਲ ਲੱਗ ਕੇ ਖੜ ਗਏ। ਜਿਸ ਵੇਲੇ ਤਖਤੇ ਨਾਲ ਲੜ ਕੇ ਇੱਕ ਦੂਜੇ ਨੂੰ ਇਕੱਠੀਆਂ ਹੋਈਆਂ ਸਹੇਲੀਆਂ ਕਹਿੰਦੀਆਂ ਨਹੀਂ ਕੋਈ ਗੱਲ ਤਾਂ ਸੁਣਾ। ਉਹ ਇੱਕ ਕਹਿੰਦੀ ਹੈ ਕਿ ਗੱਲ ਤੈਨੂੰ ਕੀ ਸੁਣਾਵਾਂ, ਜਿੰਨਾ ਸੋਭਤ ਵਿੱਚ ਸਵਾਦ ਆ ਕਿਸੇ ਚਾਹ 'ਚ ਸਵਾਦ ਹੀ ਨਹੀਂ। ਅੱਛਾ, ਇੱਕ ਕਹਿੰਦੀ ਹੈ ਸੋਭਤ ਲਵ ਮੈਰਿਜ। ਹੁਣ ਕਹਾਂ ਕਰੇਗਾ ਕੁੜੀਆਂ ਥੋਣੀਆਂ, ਮੈਨੂੰ ਕੀ ਕਹਿਣਗੀਆਂ? ਕੱਟ ਦਿਆਂਗੇ, ਕੱਟ ਦੇਈਂ। ਅੱਛਾ, ਯਾਨੀ ਉਹ ਕਹਿੰਦੀ ਜਿਹੜੀ ਲਵ ਮੈਰਿਜ ਸਵਾਦ ਆ ਉਹ ਹੋਰ ਕਿਸੇ ਸ਼ਾਇਦ ਸਵਾਦ ਨਹੀਂ। ਬਾਦਸ਼ਾਹ ਵਜ਼ੀਰ ਬਾਹਰ ਸੁਣਦੇ ਸੀ। ਦੂਈ ਕਹਿੰਦੀ ਆ ਜਿਹੜਾ ਕਹਿੰਦੀ ਸ਼ਰਾਬ 'ਚ ਸਵਾਦ ਆ ਨਾ, ਉਹ ਕਿਸੇ ਸ਼ਾਇਦ 'ਚ ਸਵਾਦ ਹੀ ਨਹੀਂ। ਦੋ ਹੋ ਗਈਆਂ। ਤੀ ਕਹਿੰਦੀ ਵੀ ਜਿੰਨਾ ਚੋਰੀ 'ਚ ਸਵਾਦ ਆ, ਕਿਸੇ ਸ਼ਾਇਦ 'ਚ ਸਵਾਦ ਹੀ ਨਹੀਂ। ਬਾਦਸ਼ਾਹ ਵਜ਼ੀਰ ਨੇ ਕਿਹਾ ਕੁੜੀਆਂ ਕੁਆਰੀਆਂ ਕੱਤਦੀਆਂ, ਉਹ ਕਿੱਥੋਂ ਬੋਲਦੀਆਂ? ਇਹ ਸਾਰੀਆਂ ਸ਼ਰਾਬ ਪੀਂਦੀਆਂ, ਸੋਭਤ ਕਰਦੀਆਂ, ਡਾਕੇ ਮਾਰਦੀਆਂ। ਇਹਨਾਂ ਨੂੰ ਸਵੇਰ ਨੂੰ ਸੱਦੋ। ਉਹਨਾਂ ਨੇ ਸਵੇਰ ਨੂੰ ਕਚਹਿਰੀ ਬੁਲਾ ਲਈਆਂ। ਜਿਸ ਵੇਲੇ ਕਚਹਿਰੀ ਬੁਲਾ ਲਈਆਂ, ਬਾਦਸ਼ਾਹ ਵਜ਼ੀਰ ਬੈਠੇ ਖੜੀਆਂ ਕਰ ਲਈਆਂ ਸਾਹਮਣੇ। ਉਹ ਤਿੰਨੇ ਹੁਣ ਇੱਕ ਦੀ ਵੱਲ ਦੇਖਦੀਆਂ ਖੜ ਕੇ। ਜਿਸ ਵੇਲੇ ਦੇਖਦੀਆਂ, ਇੱਕ ਕਹਿੰਦੀ ਇੱਕ ਨੂੰ ਕਹਿੰਦੀ ਅਖੇ ਦੇਖ ਲਾ ਮੈਂ ਤੈਨੂੰ ਕਿਹਾ ਸੀ ਨਾ ਇਹ ਉਹੀ ਆ। ਉਹ ਦੂਈ ਕਹਿੰਦੀ ਇਹਦੇ ਉਹ ਨਹੀਂ, ਉਹ ਤੀ ਕਹਿੰਦੀ ਕਈਆਂ ਦੇ ਉਹ ਨਹੀਂ ਹੁੰਦੇ। ਉਹਨਾਂ ਬਾਦਸ਼ਾਹ ਸਾਹਿਬ ਨੂੰ ਵਜ਼ੀਰ ਨੂੰ ਉਹ ਭੁੱਲਣੀ ਤਾਂ ਗਈ ਲਾ। ਤੇ ਉਹ ਕਹਿਣ ਲੱਗੇ ਵੀ ਗੱਲ ਹੈਗੀ ਆ। ਇਹ ਵਜ਼ੀਰ ਨੂੰ ਕਹਿਣ ਲੱਗਾ ਵੀ ਇਹਦਾ ਮੈਨੂੰ ਤਰਜਮਾ ਕਰਕੇ ਦੱਸ ਇਹਨਾਂ ਨੇ ਕੀ ਗੱਲ ਕੀਤੀ। ਉਹਨਾਂ ਨੇ ਛੁੱਟੀ ਉਹਨਾਂ ਨੇ ਕਰ ਲਈ। ਵਜ਼ੀਰ ਕੱਢ ਕੇ ਉਹਨੇ ਕਿਹਾ ਵੀ ਚੰਗਾ ਹੁਣ ਇਹਨੂੰ ਕੀ ਦੱਸੀਏ। ਗੱਲ ਕਰਦੀ ਜੀ ਵਜ਼ੀਰ ਨੇ ਭੱਜ ਨੱਠ ਕੀਤੀ, ਅੱਗਾ ਪਿੱਛਾ ਕੀਤਾ, ਬੱਚੀਆਂ ਨੂੰ ਕੁਛ ਰਿਸ਼ਵਤ ਵਗੈਰਾ ਰਾਜੀ ਕੀਤੀਆਂ। ਉਹਨਾਂ ਦਿੱਤੀ ਕੋਈ ਸ਼ਾਇ ਕੋਈ ਯਾਰ ਸਵਾਦ ਨਹੀਂ, ਮੈਨੂੰ ਆਪ ਨਹੀਂ ਸਵਾਦ ਆਉਂਦਾ। ਉਹ ਹੁਣ ਉੱਥੇ ਕਹਿੰਦੀਆਂ ਵੀ ਗੱਲ ਸੁਣ ਲਾ ਇਹ ਵੀ ਤੁਸੀਂ ਆਹ ਕੰਮ ਕਰਦੀਆਂ, ਤੁਸੀਂ ਇਹ ਕਿੱਥੋਂ ਗੱਲ ਪਾਈ? ਉਹ ਜਿਹੜੀ ਪਹਿਲੀ ਕਹਿੰਦੀ ਸੋਭਤ ਵਾਲੀ, ਉਹ ਕਹਿੰਦੀ ਵੀ ਗੱਲ ਸੁਣ ਲਾ ਬੀਬੀ ਮੇਰੇ ਤੋਂ ਸਾਡੀ ਗੁਆਂਢਣ ਆ, ਕਹਿੰਦੀ ਉਹਦੇ ਨਿਆਣਾ ਜੰਮਣ ਲੱਗਿਆ 3 ਦਿਨ ਲੇਰਾਂ ਪੈਂਦੀਆਂ ਰਹੀਆਂ ਉਹਦੀਆਂ। ਉਹਨੂੰ ਬੜੀ ਤਕਲੀਫ ਹੋਈ, ਕਹਿੰਦੀ ਵੀ ਅੱਲਾ ਇੱਕ ਵਾਰੀ ਜਾਨ ਛਡਾ ਦੇ, ਮੁੜ ਕੇ ਮੈਂ ਇਸ ਰਾਹ ਨਹੀਂ ਪੈਂਦੀ। ਉਹਨੇ ਕਹਿੰਦੀ 1.25 ਮਹੀਨਾ ਨਹੀਂ ਹੋਣ ਦਿੱਤਾ, ਪਹਿਲਾਂ ਹੀ ਮੇਕਅਪ ਕਰਕੇ ਆਪਣੇ ਬੰਦੇ ਦੇ ਵੱਡਿਆਂ ਨਾਲ ਰੱਖ ਕੇ ਬਹਿੰਦੀ ਹੈ। ਬਾਦਸ਼ਾਹ ਨੇ ਕਿਹਾ ਠੀਕ ਆ, ਗੱਲ ਸੱਚੀ ਆ। ਉਹ ਚੋਰੀ ਉਹ ਸ਼ਰਾਬ ਵਾਲੀ ਨੂੰ ਪੁੱਛਿਆ
ਆਖੇ ਤੂੰ ਸ਼ਰਾਬ ਕਿੱਥੋਂ ਪਾਈ? ਉਹ ਕਹਿੰਦੀ ਇੱਕ ਸਰਦਾਰ ਸ਼ਰਾਬ ਪੀ ਕੇ ਮੋਰੇ ਨਾਲੀ ਵਿੱਚ ਗੰਦੀ 'ਚ ਲਿਟਦਾ ਹੁੰਦਾ, ਦੂਆ ਆਉਂਦਾ ਉਹ ਕਹਿੰਦਾ ਮੈਨੂੰ ਇਹਦੇ ਨਾਲ ਚੰਗੀ ਨਹੀਂ। ਮੈਂ ਕਹ ਇਹ ਵੀ ਸਵਾਦ ਵਾਲੀ ਚੀਜ਼, ਇਹ ਸਵਾਦ ਵਾਲੀ ਚੀਜ਼ ਆ। ਇਸ ਤਾਂ ਆਪਸ ਵਿੱਚ ਹੀ ਗੱਲ ਕਰ ਰਹੀਆਂ ਸੀਆਂ। ਹਾਂ ਫੇਰ ਆਖੇ ਇਹ ਸਵਾਦ ਵਾਲੀ ਗੱਲ ਕਰੀ, ਕਿਹੜਾ ਦੇਤੀ ਸੀ ਚੋਰੀ ਵਾਲੀ? ਆਖੇ ਚੋਰ ਕੁੱਟਿਆ ਪੁਲਿਸ 2 ਰਾਤਾਂ ਦਿਨ ਰਾਤ ਕੁੱਟਦੀ ਰਹੀ ਆ। ਉਹ ਕਹਿੰਦਾ ਵੀ ਅੱਜੋਂ ਦਾ ਮੈਂ ਇਹ ਕੰਮ ਨਹੀਂ ਕਰਦਾ। ਉਹਨੇ ਕਹਿੰਦਾ 8 ਦਿਨ ਨਹੀਂ ਪੈਣ ਦਿੱਤੇ, ਸਰਦਾਰਾਂ ਦਾ ਬੋਤਾ ਖੋਲ੍ਹ ਲਿਆ ਉਹਨਾਂ ਨੇ। ਜੇ ਸਵਾਦ ਆ ਤਾਂ ਹੀ ਖੋਲ੍ਹਿਆ। ਹੈਂ ਉਹ ਹੁਣ ਦੇਖਿਆ, ਉਹ ਹੁਣ ਪਤਾ ਇਹ ਤਾਂ ਗੱਲ ਹੋ ਗਈ ਨਾ, ਉਹ ਹੁਣ ਹੋ ਗਈ ਉਹ ਦੂਈ ਗੱਲ। ਆਖੇ ਆਹ ਜਿਹੜੀ ਤੂੰ ਇਹ ਕਹਿ ਗਈਆਂ ਬਈ ਇਹ ਕਹਿੰਦੀ ਆਖੇ ਉਹੀ ਆ ਨਾ। ਦੂਈ ਕਹਿੰਦੀ ਆਖੇ ਇਹਨਾਂ ਦੇ ਉਹ ਨਹੀਂ, ਉਹ ਕਹਿੰਦੀ ਆ ਬਈ ਇਹ ਉਹ ਆ, ਉਹ ਇਹਨਾਂ ਦੇ ਉਹ ਹੈ ਨਹੀਂ। ਉਹ ਬਾਦਸ਼ਾਹ ਨੂੰ ਦੱਸਿਆ, ਵਜ਼ੀਰ ਨੂੰ ਸਭ ਕੁਝ ਕਰਕੇ। ਉਹਨੇ ਕਿਹਾ ਉਹਨੇ ਕਿਹਾ ਵੀ ਉਹ ਅਸੀਂ ਬਾਦਸ਼ਾਹ ਸਲਾਮ ਦੀਵੇ ਦੀ ਗੱਲ ਕੀਤੀ ਆ, ਤੇਲ ਹੈ ਨਹੀਂ ਸੀ। ਉਹਨੇ ਕਿਹਾ ਉਹ 'ਚ ਹੋਣੀ ਤੇਲ ਹੈ ਨਹੀਂ ਸੀ। ਉਹ ਕਹਿਣ ਲੱਗੇ ਵੀ ਜੇ ਉਹ ਹੁੰਦਾ ਤਾਂ ਕਿਉਂ ਜਾਂਦਾ? ਤੁਸੀਂ ਸਾਨੂੰ ਸਾਫ ਸੁਥਰੀਆਂ ਨੂੰ ਤੁਸੀਂ ਸਾਨੂੰ ਬਰਗ ਲਾਉਨੇ ਆ। ਉਹਨਾਂ ਨੇ ਫਿਰ ਉਹਨਾਂ ਨੂੰ ਇਨਾਮ ਗਨਾਮ ਦਿੱਤਾ। ਮੈਨੂੰ ਤਾਂ ਇਹ ਭਰੇ ਨਾ ਵਿੱਚ ਨਾ ਭਰੀ, ਉਹਨੂੰ ਬੰਦ ਕਰ ਦੇ। ਮੈਂ ਬੋਲੀਆਂ ਦੋ ਇਹਨਾਂ ਨੂੰ ਸੁਣਾ ਦਿੰਦਾ। ਉਹ ਚੱਲਣ ਦੇ ਬੋਲੀਆਂ ਸੁਣਾ ਉਹ ਨਹੀਂ ਐਡਾ ਨਿਆਣਾ ਨਹੀਂ ਮੈਂ, ਹਜੇ ਨਹੀਂ ਬੰਦ ਹੋਇਆ। ਕੋਈ ਨਹੀਂ ਚੱਲਣ ਦੇ ਮੈਂ ਨਹੀਂ ਬਾਨੀ ਬੋਲੀ ਗਦਾਣਿਆ। ਮਾੜੀ ਸਾਦੀ ਰੱਖ ਲਿਓ ਬੋਲੀ। ਅੱਛਾ। ਅਸਲਾਮ ਵਾਲੇਕੁਮ ਜੀ। ਭਾਈ ਜੀ ਮੈਂ ਕੱਲ ਗਿਆ ਕਿਸਾਨੇ ਸਾਹਿਬ ਨੂੰ ਮਿਲੇ ਆ। ਕਿਸਾਨੇ ਸਾਹਿਬ ਨਾਲ ਗੱਲਬਾਤ ਹੋਈ ਨਹੀਂ, ਜਿਸਲੇ ਪਤਾ ਲੱਗਿਆ ਵੀ 299 ਦਾ ਆ। ਉਹ ਇਹ ਮੈਨੂੰ ਕਹਿੰਦਾ ਵੀ ਭਾਈ ਮੈਨੂੰ ਤਾਂ ਬਹੁਤ ਚਿਰ ਦੀ ਫਰਮਾਇਸ਼ ਪਾਈ ਆ ਸਰਦਾਰਾਂ ਨੇ ਵੀ ਕੋ 299 ਦਾ ਬੰਦਾ ਟਕਰਾ। ਮੈਂ ਕਿਹਾ ਜੀ ਗੱਲ ਕਰਾਓ ਜੀ। ਉਹਨਾਂ ਨੇ ਜੀ ਮੇਰੀ ਗੱਲ ਕਰਾਈ। ਜਿਸਲੇ ਉਹ ਜਿਹੜੇ ਰਕਬਾ ਸਾਡੇ ਕੋਲ ਆ ਉਸੇ ਰਕਬੇ ਵਾਲੇ ਮਾਲਕ ਮਿਲ ਪਏ। ਜਿਸਲੇ ਮੈਂ ਉਹਨਾਂ ਨੂੰ ਦੱਸਿਆ ਵੀ ਉਹ ਰਕਬਾ ਸਾਡੇ ਕੋਲ, ਨਿਸ਼ਾਨੀਆਂ ਉਹਨਾਂ ਨੇ ਦੱਸੀਆਂ, ਤਾਂ ਮੈਨੂੰ ਵੀ ਬਹੁਤ ਖੁਸ਼ੀ ਹੋਈ, ਉਹਨਾਂ ਨੂੰ ਵੀ ਬਹੁਤ ਖੁਸ਼ੀ। ਉਹ ਤਾਂ ਇੰਨਾ ਖੁਸ਼ ਹੋਇਆ ਕਿ ਮੇਰਾ ਧਰਤੀ ਤੇ ਪੱਬ ਹੀ ਨਹੀਂ ਲੱਗਦੇ। ਜਿਸ ਅੰਬ ਦੇ ਥੱਲੇ ਅਸੀਂ ਬੈਠੇ ਹਾਂ ਇਹ ਇਹਨਾਂ ਦੇ ਹੱਥਾਂ ਦਾ ਲੱਗਿਆ ਹੈ। ਇੱਕ ਇਹ ਨਿਸ਼ਾਨੀ ਸਾਡੇ ਕੋਲ ਆ। ਅਸੀਂ ਇਹ ਨਿਸ਼ਾਨੀ ਦੇ ਤੌਰ ਤੇ ਅੰਬ ਰੱਖਿਆ ਹੈ। ਅੱਲਾ ਕਰੇ ਉਹ ਨਿਸ਼ਾਨੀ ਅੱਜ ਇਹਨਾਂ ਦੇ ਕੋਲ ਪਹੁੰਚ ਜਾਊਗੀ, ਦੇਖ ਲੈਣਗੇ ਵੀ ਵਾਕਈ ਉਹੀ ਸਾਡਾ ਰਕਬਾ ਆ, ਉਹੀ ਡੇਰਾ ਆ। ਬਾਕੀ ਖੂਹ ਵੀ ਮੁੱਕ ਗਿਆ, ਬਾਗ ਵੀ ਮੁੱਕ ਗਿਆ, ਇੱਕੋ ਹੀ ਇਹੋ ਡੇਰਾ ਆ ਅੰਬ ਵਾ। ਤੁਹਾਡੇ ਵਾਲਾ ਹੀ ਘਰ ਆ, ਤੁਹਾਡੇ ਵਾਲਾ ਹੀ ਡੇਰਾ, ਰਕਬਾ, ਜ਼ਮੀਨ ਉਹ ਸਾਡੇ ਕੋਲ ਆ, ਅਸੀਂ ਵਾਹੁੰਦੇ ਹਾਂ। ਅਤੇ ਮੈਨੂੰ ਵੀ ਬਹੁਤ ਖੁਆਇਸ਼ ਸੀ ਵੀ ਯਾਰ ਇੱਥੋਂ ਦੇ ਜਾਣੇ ਵਾਲੇ ਮੈਨੂੰ ਮਿਲਣ। ਤਾਂ ਮੈਂ ਇੰਡੀਆ ਵੀ ਗਿਆ, ਪਤਾ ਸੁਰ ਕੀਤਾ, ਕੋਈ ਪਤਾ ਲੱਗਿਆ। ਕਿਸਾਨੇ ਦਾ ਮੈਂ ਆਸਾਨ ਹੀ ਨਹੀਂ ਦੇ ਸਕਦਾ। ਇਹਨੇ ਮੈਨੂੰ ਤੁਹਾਡਾ ਦੱਸਿਆ, ਮੇਰੇ ਮੁਲਾਕਾਤ ਹੋਈ ਆ ਆਪਣੀ ਫੋਨ 'ਤੇ, ਤਾਂ ਮੈਨੂੰ ਬਹੁਤ ਖੁਸ਼ੀ ਹੋਈ ਆ। ਇਹਨਾਂ ਨੂੰ ਜੀ ਸਾਡੇ ਪਿੰਡ ਦਾ ਇੱਕ ਲੁਹਾਰ ਸੀ, ਉਹ ਦੱਸਦਾ ਹੁੰਦਾ ਸੀ ਸਰਦਾਰ ਹਰਕਿਸ਼ਨ ਸਿੰਘ ਸਾਹ ਜੀ, ਜੇ ਆ ਤੁਹਾਡੇ ਡੇਰੇ ਵਾਲਾ ਨਹੀਂ। ਉਹ ਕਹਿੰਦਾ, ਮੈਂ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਨੂੰ ਫੌਜ ਦੇ ਵਿੱਚ ਕੋਈ ਅਫਸਰ ਅਤੇ ਫੌਜ 'ਚ ਰਿਟਾਇਰ ਹੋਏ ਸੀ। ਤੁਹਾਡੇ ਵਾਲਦ ਨੇ, ਮੈਂ ਤੁਹਾਡਾ ਕੋਈ ਬਜ਼ੁਰਗ ਇੰਗਲੈਂਡ ਵੀ ਰਹਿੰਦਾ ਸੀ, ਉਹਨੇ ਉੱਥੋਂ ਕੋਠੀ ਦਾ ਨਕਸ਼ਾ ਘਲਾਇਆ, ਫਿਰ ਬਾਗ ਲਵਾਇਆ ਤੁਸੀਂ ਇੱਥੇ। ਉਹਨੇ ਦੱਸਿਆ ਲੁਹਾਰ ਨੇ ਵੀ ਇਹ ਉਹਨਾਂ ਨੇ ਬਣਵਾਇਆ ਸੀ ਇੱਦਾਂ ਨਕਸ਼ਾ। ਫਿਰ ਅੰਗਰੇਜ਼ ਆਇਆ ਸੀ, ਅੰਗਰੇਜ਼ ਨੇ ਅੱਧਾ ਬਰੱਬਾ ਜ਼ਮੀਨ ਦਿੱਤੀ ਆਰਾਮ 'ਚ। ਇਨਾਮੀ ਜ਼ਮੀਨ ਜਿਹੜੀ ਆ ਉਹ ਵੀ ਮੈਂ ਇਹਨਾਂ ਨੂੰ ਦਿਖਾਲੀ ਆ ਸਾਂਭਣ ਲਈ ਆ ਜੀ। ਰਕਬਾ ਉਹਨਾਂ ਨੂੰ ਗੌਰਮੈਂਟ ਨੇ ਦਿੱਤਾ ਸੀ, ਹਾਲੇ ਵੀ ਇਨਾਮੀ ਸਕੀਮ 'ਚ ਹੀ ਬੋਲਦਾ ਹੈ ਰਕਬਾ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਜੀ। ਹੁਣ ਮੈਨੂੰ ਪਤਾ ਲੱਗਿਆ ਵੀ ਤੁਸੀਂ UPCP 'ਚ ਰਹਿੰਦੇ ਆ। ਜੇ ਅੱਲਾ ਕੀਤਾ ਕੋਈ ਆਪਣਾ ਸਾਡਾ ਕੋਈ ਵੀਜ਼ਾ ਲੱਗ ਗਿਆ, ਇਨਸ਼ਾਅੱਲਾ ਤੁਹਾਨੂੰ ਜ਼ਰੂਰ ਆਣ ਕੇ ਮਿਲਾਂਗੇ। ਸਾਡੇ ਪਿੰਡ ਜਿਹੜਾ ਦੂਆ ਸਰਦਾਰ ਸੀ ਅਜਾਗਰ ਸਿੰਘ, ਉਹ ਵੀ ਬੜਾ ਸਰਦਾਰ ਸੀ। ਉਹਦੀ ਡੇੜੀ ਵੀ ਮੌਜੂਦ ਆ ਹਲੇ ਮੌਕੇ 'ਤੇ। ਉਹ ਤਸਵੀਰ ਵੀ ਅਸੀਂ ਬਣਾਈਆਂ। ਉਹ ਗੁਰਫੀ ਨਾਂ ਲਿਖਿਆ ਹੈ, ਅਤੇ ਉਹ ਵੀ ਤੁਸੀਂ ਦੇਖੋਗੇ ਵੀਡੀਓ 'ਤੇ ਬਣੇ ਹੈ। ਅਤੇ ਬਹੁਤ ਸਾਨੂੰ ਖੁਸ਼ੀ ਹੋਈ ਆ ਤੁਹਾਡੇ ਨਾਲ ਮਿਲ ਕੇ। ਅਤੇ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ, ਮੈਂ ਕਿਹਾ ਵੀ ਤੁਸੀਂ ਆਓ। ਜੇ ਤੁਸੀਂ ਵੀ ਮੇਰੇ ਨਾਲ ਵਾਅਦਾ ਕੀਤਾ, ਸਾਨੂੰ ਇੰਨਾ ਪਤਾ ਵੀ ਸਰਦਾਰ ਆਪਣੇ ਵਾਅਦੇ ਤੋਂ ਭੁੱਲਦੇ ਨਹੀਂ, ਪੂਰਾ ਕਰਦੇ ਆ। ਜੇ ਤੁਸੀਂ ਆਵੋ ਤਾਂ ਸਾਡਾ ਸਾਰਾ ਪਿੰਡ ਤੁਹਾਨੂੰ ਵੈਲਕਮ ਕਰੂਗਾ, ਤੁਹਾਨੂੰ ਹੱਥਾਂ 'ਤੇ ਚੱਕਾਂਗੇ, ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੀ ਕਿਸੇ ਨੇ ਦੀਦ ਕੀਤੀ ਆ। ਅਸੀਂ ਵੀ ਆਪਣੀ ਤਰਫੋਂ ਨਾ ਪੂਰੇ ਪਿੰਡ ਜਿੰਨੇ ਭਰਾ ਵੀ ਅਸੀਂ ਇੱਥੇ ਬੈਠੇ ਸਾਰੇ ਮੋਸਟ ਵੈਲਕਮ ਕਰਾਂਗੇ। ਬਹੁਤ ਜ਼ਿਆਦਾ ਖੁਸ਼ੀ ਔਰ ਚਾਅ ਕਰਾਂਗੇ ਇਸ ਗੱਲ ਦਾ, ਅਗਰ ਤੁਸੀਂ ਸਾਡੇ ਚੱਕ ਆਵੋ।
ਸਾਨੂੰ ਇੰਨਾ ਤੁਹਾਡਾ ਜਿਹੜਾ ਦੱਸਿਆ ਭਾਈ ਅਸਗਰ ਨੇ, ਸਾਡਾ ਛੋਟਾ ਭਾਈ ਹੈ ਉਹ। ਇਹਨਾਂ ਕੋਲ ਜ਼ਮੀਨ ਆ ਤੁਹਾਡੀ, ਇਹਨਾਂ ਕੋਲ ਤੁਹਾਡਾ ਘਰ ਇਹਨਾਂ ਕੋਲ ਆ, ਤੇ ਬਹੁਤ ਅੱਛਾ ਰਕਬਾ ਜਿਵੇਂ ਤੁਸੀਂ ਦੱਸਿਆ। ਜੇ ਉਹਨਾਂ ਦੇ ਵਿੱਚੋਂ ਇੱਕ ਨਿਸ਼ਾਨੀ ਜਾਂ ਤੁਹਾਡੇ ਜਿਹੜਾ ਗੇਟ ਸੀ ਬਾਹਰ ਲੱਗਾ ਡੇਅਰੀ ਨੂੰ, ਉਹਦਾ ਕੁਝ ਥੋੜਾ ਜਿਹਾ ਹਿੱਸਾ ਸਾਡੇ ਕੋਲ ਮੌਜੂਦ ਆ। ਜੋ ਤੁਸੀਂ ਆਵਾਂ ਸਾਡੇ ਵਾਸਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਤੁਹਾਡੇ ਆਉਣ ਦੀ। ਕਹਿੰਦਾ ਕਿ ਝਾਵਾਂ 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 ਕੋਲਾਂ ਕੂਕਦੀਆਂ, ਕਿਤੇ ਬੋਲ ਵੇ ਚੰਦਰਿਆ ਕਾਵਾਂ, ਕਿਤੇ ਬੋਲ ਵੇ ਚੰਦਰਿਆ ਕਾਵਾਂ, ਬੋਲੀ ਪਾਵੇਂ ਤੇਰਾ ਮੈਂ ਦਾਤੀ ਗਲੀ ਵਿੱਚੋਂ ਆਵਾਂ, ਗੱਲ ਲੱਗ ਮਿੱਤਰਾਂ ਦੇ ਮੈਂ ਅਮਰ ਬੇਦ ਬਣ ਜਾਵਾਂ, ਆਹ ਲੈ ਚੱਕ ਮਿੱਤਰਾ ਮੇਰੀ ਹਿੱਕ ਤੇ ਤੇਰਾ ਸਦਾਵਾਂ। ਇਹ ਏਦਾਂ ਦੀ ਹੁੰਦੀ ਆ ਬੋਲੀ। ਉਹ ਮੇਰਾ ਬੰਦਾ ਆਇਆ ਹੀ ਨਹੀਂ ਹਜੇ ਤਾਈਂ। ਆਉਂਦਾ ਅਗੇ ਤਾਵੇ 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 ਲੰਘਦੀ ਸੱਤ ਵਿੱਚ ਦੀ ਉਹਦੀ ਮੜਕ ਲਈ ਨਾ ਜਾਵੇ, ਨਾਲੇ ਰਨ ਕੁੰਡ ਕੱਢਦੀ ਨਾਲੇ ਹੱਥ ਘੱਗਰੇ ਨੂੰ ਪਾਵੇ, ਡੰਗਤੀ ਆਸ਼ਕ ਨੇ ਸੱਪ ਦਾ ਬਹਾਨਾ ਲਾਵੇ, ਘਰ ਸੁਨਿਆਰਾਂ ਦੇ ਬੰਨ ਤੋਂ ਬੋਲੀਆਂ ਪਾਵੇ। ਬਸ ਬਈ ਅਖੇ ਝਰਨਾ 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 ਲੁਧਿਆਣਾ ਮੈਂ ਦੇਖਿਆ ਜਿੱਥੇ ਰੇਲ ਗੱਡੀ ਨੇ ਖਾਣਾ, ਪਿੱਛੇ ਹਟ ਬੇਖਸਮ ਮੈਂ ਯਾਰ ਗੁੱਸੇ ਨਹੀਂ ਕਰਨਾ, ਪੌੜੀ ਛੜਿਆਂ ਦੀ ਪੌੜੀ ਸੱਜਣਾ ਦੀ ਮੱਥਾ ਟੇਕ ਕੇ ਚੜਨਾ, ਤੋਰ ਕੁਆਰੀ ਦੀ ਸਿੱਖ ਦਾ ਹੀਰਿਆ ਹਰਨਾ। ਬਾਬਾ ਸ਼੍ਰੀ ਸ਼ੰਕਰ ਵਾਲੀਆਂ ਸੁਣਾ ਥੋੜੀਆਂ ਜੀਆਂ। ਮੈਨੂੰ ਐਨੀ ਤਾਂ ਨਹੀਂ ਨਾ ਹੁਣ ਮੈਂ ਹੈਲੋ ਉਹ ਸ਼੍ਰੀ ਸ਼ੰਕਰ ਵਾਲੀਆਂ ਸੁਣਾ। ਮੈਨੂੰ ਸ੍ਰੀ ਲੰਕਾ ਦਾ ਹੋਈ ਨਹੀਂ ਪਤਾ। ਹਾਂ ਪਤਾ ਹੈ ਬੰਦੇ ਸੁਣੀਆਂ ਸੀ ਬਾਬਾ। ਕਿਹੜੀ ਮਾੜੀਆਂ ਯਾਦ ਕਰਾ। ਉਹ ਜਿਹੜੀਆਂ ਉਹ ਸ਼੍ਰੀ ਸ਼ੰਕਰ ਕੁੜੀ ਦਾ ਵਿਆਹ ਹੁੰਦਾ ਨਾ ਤੇ ਪਹਿਲੇ ਬੋਲੀਆਂ ਦਾ ਮੁਕਾਬਲਾ ਹੁੰਦਾ ਵੀ ਉਹ ਸਾਂਕਰ ਕੇ ਸਾਡੇ ਮੈਂ ਆਪਣੇ ਦੇਸ਼ ਮੁਕਾਬਲਾ ਤੇ ਸਿੱਖਾਂ ਦੇ ਮੁੰਡਿਆਂ ਨੇ ਬੋਲੀਆਂ ਪਾਣੀਆਂ ਤਾਂ ਅਸੀਂ ਉੱਥੋਂ ਹੀ ਸਿੱਖੀਆਂ ਹੀ ਆ। ਸੁਣਾ ਦੇ ਨਾ ਉਹੀ ਬੰਦੇ ਉਹੀ ਸੁਣਾਉਣਾ ਮੈਂ। ਹੋਰ ਰੜ ਕੇ ਗਾਂ ਕਰਤਾਰੀ ਦੀ ਕੋਈ ਲੈ ਗਿਆ ਜੰਗਲ ਦਾ ਫੜ ਕੇ, ਤੇਰਾ ਸਹੁਰੀਏ ਕੁਝ ਨਹੀਂ ਜਾਣਾ ਮੈਨੂੰ ਛੱਡਣਗੇ ਘੜ ਕੇ, ਅੱਖੀਆਂ ਪੂੰਝੇਗੀ ਲੜ ਸਾਫੇ ਦਾ ਫੜ ਕੇ, ਬੋਲ ਸ਼ਰੀਕਾਂ ਦਾ ਵਿੱਚ ਕਾਲਜੇ ਲੜ ਕੇ। ਇਹਨੇ ਮੈਨੂੰ ਨਾ ਰਾਣਾ ਇਹਨੇ ਮੈਨੂੰ ਮੁੰਡੇ ਸੱਚੀ ਕਰਦੇ ਉਹ ਨਹੀਂ ਕੱਢਦਾ ਇਹਨੇ ਉਹ ਇਹਨੇ ਨਹੀਂ ਕੱਢਣਾ। ਨਾਲੇ ਕਹਿੰਦਾ ਮੇਰੇ ਤੋਂ ਉਹ ਡਰਦੇ ਬਹੁਤ ਆ। ਉਹ ਇਹ ਤਾਂ ਨਹੀਂ ਨਾ ਕਹਿੰਦੇ ਵੀ ਉੱਥੇ ਬਾਹਰ ਗੰਦ ਮੰਦ ਬੋਲ ਬੁੱਢਾ ਬੰਦਾ ਤੂੰ। ਹਾਂ ਤੇਰਾ ਘਰ ਕੀ ਆ ਹੁਣ? ਤਾਵੇ 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 ਕੇ ਰੋਟੀ ਖਾਣੀ ਆ। ਤਾਵੇ 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 ਕੇ ਬੁੱਢੀਏ ਸੁੱਖ ਬੱਕਰਾ ਤੇ ਮੁੜ ਕੇ ਜਵਾਨੀ ਆਵੇ। ਹਾਂਜੀ ਉਹ ਬੱਕਰਾ ਸੁੱਖ ਕੇ ਜਵਾਨੀ ਮੁੜ ਕੇ ਨਹੀਂ ਆਉਂਦੀ। ਉਹ ਦਿਨ ਮੁੜ ਕੇ ਨਹੀਂ ਆਉਣੇ ਸੱਜਣਾ। ਨਹੀਂ ਆਉਣੇ ਆਹੋ ਭਰਿਓ ਨਾ ਮੈਂ ਕਟਾ ਦੇਣੀ ਉਹਨੇ। ਮੈਂ ਅੱਗੇ ਪਾਸੇ ਮੈਂ ਇਹਦੇ ਨਾਲ ਹੋਣਾ ਹੀ ਨਹੀਂ।